ਉਹਨਾਂ ਨੂੰ ਦੱਸ ਦਿਓ ਜੀ ਕੀ ਚੇਂਜਿਸ ਆ ਜੀ ਵਰਕ ਪਰਮਿਟ ਰਿਲੇਟਡ ਐਕਸਟੈਂਸ਼ਨ ਜਿਹੜੀ ਹੋਈ ਆ ਕਿੰਨਾ ਤੇ ਲਾਗੂ ਆ ਕਦੋਂ ਇਫੈਕਟਿਵ ਆ। ਜੀ ਬਿਲਕੁਲ, ਉੱਦਾਂ ਤਾਂ ਸਾਰਿਆਂ ਨੂੰ ਪੰਜਾਬੀਆਂ ਨੂੰ ਤਾਂ ਪਤਾ ਲੱਗ ਹੀ ਜਾਂਦਾ ਹੈ ਨਾ, ਵਰਕ ਪਰਮਿਟ ਕਾਫੀ ਅਹਿਮ ਚੀਜ਼ ਆ, ਸਾਰਿਆਂ ਨੂੰ ਪਤਾ ਲੱਗ ਹੀ ਗਿਆ ਵਾ। ਇਨ ਸ਼ਾਰਟ ਕੀ ਹੈ ਕਿ ਜਿਹੜੇ ਵਰਕ ਪਰਮਿਟ ਸੀਗੇ 150 ਪਹਿਲਾਂ 180 ਦਿਨਾਂ ਦੀ 6 ਮਹੀਨਿਆਂ ਦੀ ਐਕਸਟੈਂਸ਼ਨ ਮਿਲਦੀ ਸੀਗੀ ਜੀ ਤੇ ਮੁੰਡੇ ਤਕਰੀਬਨ ਕਾਫੀ ਟਰੱਕਾਂ ਵਾਲੇ ਸੀਗੇ ਤੇ ਟਰੱਕ ਕਾਈਂਡ ਆਫ ਖੜ ਜਾਂਦਾ ਸੀਗਾ ਹੈ ਨਾ, ਕਿ ਕਈ ਰਿਸਕ ਨਹੀਂ ਲੈਣਾ ਚਾਹੁੰਦੇ ਤੇ ਜਿਹੜਾ ਵਰਕ ਪਰਮਿਟ ਸੀਗਾ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਅਪਰੂਵ ਕਰਨ ਲਈ 6 ਮਹੀਨੇ ਤੋਂ ਜ਼ਿਆਦਾ ਟਾਈਮ ਲੱਗ ਜਾਂਦਾ ਸੀਗਾ। ਸੋ ਕੀ ਹੁੰਦਾ ਸੀਗਾ ਕਿ ਤੁਸੀਂ ਵਰਕ ਪਰਮਿਟ ਫਾਈਲ ਕਰਦੇ ਸੀਗੇ, ਤੁਹਾਨੂੰ 6 ਮਹੀਨੇ ਦੀ ਐਕਸਟੈਂਸ਼ਨ ਮਿਲਦੀ ਸੀ, ਉਹ ਮੁੱਕ ਜਾਂਦੀ ਸੀਗੀ, ਵਰਕ ਪਰਮਿਟ ਆਉਂਦਾ ਨਹੀਂ ਸੀਗਾ। ਤੇ ਹੁਣ ਜਿਹੜਾ ਬੰਦਾ ਟਰੱਕ ਚਲਾ ਰਿਹਾ, ਜਦੋਂ ਮਲਟੀਪਲ ਵੀ ਟਰੱਕ ਚੱਲ ਰਹੇ ਸੀਗੇ, ਕੰਮ ਕਾਫੀ ਮੈਂ ਦੇਖਿਆ ਲੋਕਾਂ ਦਾ ਖੜ ਜਾਂਦਾ ਸੀਗਾ, ਕਾਫੀ ਪ੍ਰੋਬਲਮ ਵੀ ਆਉਂਦੀ ਸੀਗੀ ਤੇ ਕੀ ਹੁਣ ਕੀਤਾ ਜਾ ਸਕਦਾ ਸੀਗਾ ਨਾ। ਸੋ ਉਹ ਚੀਜ਼ ਨੂੰ ਉਹਨਾਂ ਨੇ ਜਿਹੜਾ 180 ਦਿਨ ਦਾ ਇਹਨਾਂ ਦਾ ਟਾਈਮ ਫਰੇਮਾਂ ਨੂੰ ਵਧਾ ਕੇ ਇਹਨਾਂ ਨੇ ਹੁਣ ਡੇਢ ਸਾਲ ਕਰਤਾ ਟੋਟਲ, ਕਿ 1.5 ਸਾਲ ਤੱਕ ਤੁਹਾਡਾ ਵਰਕ ਪਰਮਿਟ ਆ ਆਟੋਮੈਟਿਕਲੀ ਐਕਸਟੈਂਸ਼ਨ ਤੁਹਾਨੂੰ ਜਿਹੜੀ ਮਿਲ ਜਾਣੀ ਹੈ। ਸੋ ਇਹਦਾ ਗੋਲ ਇਹ ਹੈ ਕਿ ਇਮੀਗ੍ਰੇਸ਼ਨ ਕੋ ਇੱਕ ਆਪਣਾ ਕੰਮ ਜਿਹੜਾ ਉਹ ਘਟੂਗਾ ਤੇ ਦੂਜਾ ਇਹ ਹੈ ਕਿ ਜਿਹੜੇ ਲੋਕੀ ਹੁਣ ਕੰਮ ਕਰਦੇ ਆ ਉਹਨਾਂ ਦੇ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਆਊਗੀ। ਜੀ ਚਲੋ ਇਹ ਇਫੈਕਟਿਵ ਫਿਰ ਅਟਾਰਨੀ ਜਨਰਲ ਜੀ ਕਿਸ ਦਿਨ ਤੋਂ ਹੋਇਆ, ਕਦੋਂ ਤੋਂ ਐਕਸਟੈਂਸ਼ਨਾਂ ਹੋਈਆਂ, ਜਿਨ੍ਹਾਂ ਦੀ ਲੈਪਸ ਹੋ ਗਿਆ ਟਾਈਮ ਉਹਨਾਂ ਲਈ ਵੀ ਇਦਾਂ ਆ ਜਾਂ ਜਿਹੜੇ ਵੇਟ ਕਰ ਰਹੇ ਸੀ ਸਿਰਫ ਉਹਨਾਂ ਲਈ ਆ? ਨਹੀਂ, ਇਹ ਜਿਹੜਾ ਮਈ 4 2022 ਤੋਂ ਇਹ ਇਫੈਕਟਿਵ ਜਿਹੜਾ ਉਹ ਹੋਇਆ ਵਾ ਤੇ ਸਾਰੇ ਜਿਹੜੇ ਵਰਕ ਪਰਮਿਟ ਪੈਂਡਿੰਗ ਆ ਸਾਰਿਆਂ ਤੇ ਇਹ ਲਾਗੂ ਆ ਜਿਹਨਾਂ ਨੇ ਟਾਈਮਲੀ ਫਾਈਲ ਕੀਤਾ ਸੀਗਾ। ਠੀਕ ਹੈ, ਜਿਨ੍ਹਾਂ ਨੇ ਫਾਈਲ ਕੀਤਾ। ਕੋਈ ਅਜਿਹਾ ਵੀ ਵਰਕ ਪਰਮਿਟ ਆ ਜਿਹੜਾ ਇਸ ਦੇ ਵਿੱਚ ਨਹੀਂ ਇਨਕਲੂਡਡ ਜਾਂ 100% ਸਾਰੇ ਇਨਕਲੂਡ ਇਹਨਾਂ ਨੇ ਕਰ ਦਿੱਤੇ ਆ? ਉਹਲੇ ਵਰਕ ਪਰਮਿਟ ਨਹੀਂ, ਉਹ ਤਾਂ ਸੋ ਆਪਾਂ ਹਿਸਾਬ ਕਿਤਾਬ ਨਾਲ ਸਿਸਟਮ ਨਾਲ ਚੱਲਦੇ ਆ। ਮੇਰੇ ਖਿਆਲ ਥੋੜੇ ਆਪਣੇ ਕੁਐਸਚਨ ਅੱਗੇ ਪਿੱਛੇ ਹੋ ਰਹੇ ਆ। ਠੀਕ ਹੈ। ਸੋ ਹਾਂਜੀ, ਕਿਉਂਕਿ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਸਾਰੇ ਟੌਪਿਕ ਪੂਰਾ ਇਵੈਂਚੁਅਲੀ ਕਵਰ ਕਰ ਲੈਣਾ। ਤਾਂ ਸੋ ਪਹਿਲਾਂ ਤਾਂ ਇਹ ਹੈ ਕਿ ਮਈ 4 ਨੂੰ ਜਿਹੜਾ ਸੀਗਾ ਆਪਣਾ ਇਫੈਕਟਿਵ ਸੀਗਾ ਤੇ ਇਹਨੂੰ ਚੇਂਜ ਨੂੰ ਬੇਸਿਕਲੀ ਲੈ ਕੇ ਆਉਣ ਦਾ ਉਹਨਾਂ ਦਾ ਮਕਸਦ ਇਹੀ ਸੀਗਾ ਕਿ ਇਮੀਗ੍ਰੇਸ਼ਨ ਕਹਿੰਦੀ ਕਿ ਵਰਕਲੋਡ ਕੋ ਬਹੁਤ ਜ਼ਿਆਦਾ ਪੈਂਡਿੰਗ ਆ, 6 ਮਹੀਨੇ ਦੀ ਦੇਰੀ ਸੀ। ਸੋ ਇੱਕ ਤਰ੍ਹਾਂ ਉਹਨਾਂ ਨੇ ਆਪ ਹੀ ਮੁਸੀਬਤ ਜਿਹੜੀ ਆ ਮੋਲ ਲਈ ਸੀਗੀ ਆਪਣੇ ਸਿਰ ਤੇ ਉਹਨਾਂ ਕੋਲ ਡਿਸਾਈਡ ਨਹੀਂ ਕਰ ਰਹੇ ਸੀਗੇ। 14 ਮਹੀਨੇ 15 ਮਹੀਨੇ ਇੰਨਾ ਕੁ ਟਾਈਮ ਜਿਹੜਾ ਸੀਗਾ ਉਹ ਲੱਗ ਰਿਹਾ ਸੀਗਾ ਇਮੀਗ੍ਰੇਸ਼ਨ ਨੂੰ ਡਿਸਾਈਡ ਕਰਨ ਲਈ। ਸੋ ਉਹਨਾਂ ਨੇ ਫਿਰ ਜਿਹੜੇ ਉਹਨਾਂ ਦੇ ਇੰਟਰਨਲ ਏਜੰਸੀ ਉਹਨਾਂ ਨੇ ਪ੍ਰਸਤਾਵ ਦਿੱਤਾ ਕਿ ਇਹ ਜੇ ਹੁਣ ਆਪਾਂ ਕੰਮ ਡਿਲੀਵਰ ਤਾਂ ਆਪਾਂ ਕਰ ਨਹੀਂ ਪਾ ਰਹੇ, ਬੈਕਲੌਗ ਵਧੀ ਜਾ ਰਿਹਾ ਤੇ ਤਾਂ ਕਰਕੇ ਉਹਨਾਂ ਦੇ ਫਿਰ ਇੱਕ ਫਾਈਨੈਂਸ਼ੀਅਲ ਸਿਚੁਏਸ਼ਨ ਵੀ ਥੋੜੀ ਜਿਹੀ ਟਾਈਟ ਸੀਗੀ ਤੇ ਫਰਲੋ ਵਗੈਰਾ ਵੀ ਪਿੱਛੇ ਹੋਏ, ਹਾਇਰਿੰਗ 'ਚ ਵੀ ਪ੍ਰੋਬਲਮ ਆ ਰਹੀ ਹੈ ਤੇ ਸਟਾਫਿੰਗ ਦੀ ਇਹਨਾਂ ਨੂੰ ਵੀ ਜੈਨੂਇਨਲੀ ਪ੍ਰੋਬਲਮ ਆ, ਹੈ ਨਾ। ਤੇ ਇਹਨਾਂ ਨੇ ਸਹੀ ਤਰੀਕਾ ਅਪਣਾਇਆ ਕਿ ਬੈਸਟ ਇਹੀ ਹੈ ਕਿ ਆਪਾਂ ਜਿਹੜਾ ਵਰਕ ਪਰਮਿਟ ਦੀ ਆ ਉਹ ਐਕਸਟੈਂਸ਼ਨ ਦੇ ਦਈਏ ਤਾਂ ਕਿ USCIS ਦਾ ਕੰਮ ਜਿਹੜਾ ਉਹ ਘੱਟ ਜਾਵੇ। ਜੀ ਠੀਕ ਹੈ। ਸੋ ਇਹ ਇਹਨਾਂ ਨੇ ਇਸ ਲਈ ਜਿਹੜਾ ਚੇਂਜ ਕੀਤਾ। ਕੀ ਇਹ ਰੂਲ ਹਮੇਸ਼ਾ ਲਈ ਰਹਿਣਾ ਆ ਜਾਂ ਇਹ ਸਿਰਫ ਥੋੜੇ ਸਮੇਂ ਦੇ ਲਈ ਹੀ ਇਹਨਾਂ ਨੇ ਜਿਹੜੀਆਂ ਐਕਸਟੈਂਸ਼ਨਾਂ ਦਿੱਤੀਆਂ? ਸੋ ਉਹਨਾਂ ਨੇ ਆਪਣਾ ਟੈਂਪਰੇਰੀ ਜਿਹੜਾ ਹੈ ਕੰਮ ਘਟਾਉਣ ਲਈ ਇਹ ਰੂਲ ਬਣਾਇਆ ਤੇ ਚਲੋ ਲੋਕਾਂ ਨੂੰ ਫਾਇਦਾ ਹੋ ਗਿਆ। ਲੋਕਾਂ ਦੇ ਫਾਇਦੇ ਲਈ ਨਹੀਂ ਇਹਨਾਂ ਨੇ ਬਣਾਇਆ, ਆਪਣਾ ਕੰਮ ਸਾਰਿਆਂ ਨੂੰ ਇਹਨਾਂ ਨੇ ਬਣਾਇਆ ਕਿ ਇਹਨਾਂ ਨੂੰ ਟਾਈਮ ਜਿਹੜਾ ਜ਼ਿਆਦਾ ਮਿਲ ਜਾਵੇ। ਤੇ ਇਹ ਜਿਹੜਾ ਰੂਲ ਇਹਨਾਂ ਨੇ ਇਹਦੀ ਮੁਹਲਤ ਰੱਖੀ ਇਹਨਾਂ ਨੇ ਕਿ ਅਕਤੂਬਰ 27 2023 ਹੈ ਨਾ। ਹੁਣ ਜੇ ਇਹਨਾਂ ਨੇ ਲੋਕਾਂ ਦਾ ਫਾਇਦਾ ਕਰਨਾ ਹੁੰਦਾ ਫਿਰ ਇਦਾਂ ਦੀ ਲਿਮਿਟ ਨਹੀਂ ਕੋਈ ਰੱਖਣੀ ਸੀ। ਇਹਨਾਂ ਨੇ ਪੱਕਾ ਹੀ ਕਹਿਣਾ ਸੀ ਕਿ ਪੱਕਾ ਹੀ ਜਿਹੜਾ ਰੂਲ ਆ ਤੁਹਾਨੂੰ ਹਮੇਸ਼ਾ ਹੀ ਜਿਹੜੀ ਲਾਈਫ ਲੌਂਗ ਤੁਹਾਨੂੰ 1.5 ਸਾਲ ਦੀ ਐਕਸਟੈਂਸ਼ਨ ਮਿਲੂਗੀ। ਪਰ ਇਹਨਾਂ ਨੇ ਅਕਤੂਬਰ 27 2023 ਤੱਕ ਹੀ ਦੇਣੀ ਹੈ ਇਹ ਐਕਸਟੈਂਸ਼ਨ ਤੇ ਉਸ ਤੋਂ ਬਾਅਦ ਇਹ ਕਹਿੰਦੇ ਫਿਰ ਵਾਪਸ ਜਿਹੜਾ ਸੀਗਾ 150 ਦਿਨ ਵਾਲੇ ਰੂਲ ਤੇ ਵਾਪਸ ਇਹਨਾਂ ਨੇ ਆ ਜਾਣਾ। ਤੇ ਜਿਹੜੀ ਤੁਸੀਂ ਕਹੀ ਸੀਗੀ ਕਿ ਇਹ ਸਾਰੇ ਵਰਕ ਪਰਮਿਟ ਨੂੰ ਐਪਲੀਕੇਬਲ ਆ, ਇਹ ਸਾਰਿਆਂ ਨੂੰ ਐਪਲੀਕੇਬਲ ਨਹੀਂ, ਇਹ ਅਸਾਈਲਮ ਵਾਲਿਆਂ ਨੂੰ ਆ। ਜਿਹੜੇ ਵਾਵਾ ਵਾਲੇ ਕੇਸ ਹੋ ਗਏ, H4EAD ਵਾਲੇ ਹੋ ਗਏ। ਸੋ H4EAD ਵਾਲਿਆਂ ਨੂੰ ਕਾਫੀ ਰਿਲੀਫ ਹੈ ਇਹਦੇ ਨਾਲ, ਪਹਿਲਾਂ ਸੀਗਾ ਨਹੀਂ ਉਹਨਾਂ ਤੇ ਜਿਹਨਾਂ ਦਾ ਗ੍ਰੀਨ ਕਾਰਡ ਜਿਹੜੇ ਫਾਈਲ ਕਰਦੇ ਆ ਮੈਰਿਜ ਬੇਸ ਜਾਂ ਕੋਈ ਵੀ 485 ਜਦੋਂ ਫਾਈਲ ਕਰਦੇ ਆ ਉਹਨਾਂ ਦਾ ਕੇਸ ਜਿਹੜਾ ਪੈਂਡਿੰਗ ਰਹਿੰਦਾ ਤੇ ਉਹਨਾਂ ਨੂੰ ਫਾਇਦਾ। ਤੇ ਵਿਦਹੋਲਡਿੰਗ ਜਿਹਨਾਂ ਨੂੰ ਮਿਲੀ ਹੈ, ਵਿਦਹੋਲਡਿੰਗ, ਅਸਾਈਲੀ, ਰਿਫਿਊਜੀ, ਵਾਵਾ ਵਾਲੇ, EAD ਵਾਲੇ ਤੇ ਹੋਰ ਕਈ ਸਾਰੀਆਂ ਕੈਟੇਗਰੀਆਂ ਜਿਹੜੀਆਂ ਵਰਕ ਪਰਮਿਟ ਦੀਆਂ ਉਹਨਾਂ ਤੇ ਇਹ ਐਪਲੀਕੇਬਲ ਨਹੀਂ ਹੈਗਾ ਜੀ। ਸੋ ਜਿਹੜੇ 540 ਦਿਨ ਦਾ ਜਿਹੜਾ ਇਹ ਪੀਰੀਅਡ ਆ ਇਹ ਸਾਰਿਆਂ ਨੂੰ ਮਿਲੂਗਾ ਜਾਂ ਇਹਦੇ ਵਿੱਚ ਵੀ ਕੋਈ ਹੈਗੀ ਆ ਬੰਦਿਸ਼ ਵੀ ਕਿਸੇ ਨੂੰ 18 ਮਹੀਨੇ, ਕਿਸੇ ਨੂੰ 6 ਮਹੀਨੇ, ਕੁਛ ਏਦਾਂ ਦੀ ਚੀਜ਼ ਵੀ ਆ? ਸੋ ਇਹਦੇ ਵਿੱਚ ਜੀ 2-3 ਕਿਸਮਾਂ ਦੇ ਕੇਸ ਜਿਹੜੇ ਆ ਉਹ ਆ ਜਾਣੇ ਆ। ਪਹਿਲਾਂ ਤਾਂ ਗੱਲ ਕਰੀਏ ਉਹ ਕਿ ਜਿਹਨਾਂ ਨੇ ਵਰਕ ਪਰਮਿਟ ਫਾਈਲ ਕੀਤੇ ਸੀਗੇ, ਪੁਰਾਣੇ ਕਲਾਇੰਟ ਆ, ਵਰਕ ਪਰਮਿਟ ਫਾਈਲ ਕੀਤੇ ਸੀਗੇ, 150 ਦਿਨ ਆਲਰੇਡੀ ਮੁੱਕ ਗਏ, ਹੈ ਨਾ। ਕੰਮ ਕਰਨਾ ਜਿਹਨਾਂ ਦਾ ਵਰਕ ਪਰਮਿਟ ਕਹਿ ਲਓ ਖਤਮ ਹੋ ਗਿਆ ਐਕਸਟੈਂਸ਼ਨ ਤੇ ਉਹਨਾਂ ਦੇ ਫਿਰ ਲਾਇਸੈਂਸ ਦਾ ਵੀ ਪੰਗਾ ਪੈ ਰਿਹਾ, ਰਿਨਿਊ ਕਰਾਉਣ ਦਾ DMV ਰਿਨਿਊ ਨਹੀਂ ਕਰ ਰਹੀ ਤੇ ਕੰਮ ਵੀ ਉਹਨਾਂ ਨੂੰ ਛੱਡਣਾ ਪੈ ਰਿਹਾ।
ਸੋ ਇਹ ਜਿਹੜੇ ਲੋਕੀ ਇਹਨਾਂ ਨੂੰ 540 ਦਿਨਾਂ ਦੀ ਉਹਨਾਂ ਨੇ ਐਕਸਟੈਂਸ਼ਨ ਜਿਹੜੀ ਆ ਉਹ ਦੇ ਦੇਣੀ ਆ, ਮਤਲਬ ਕਿ ਟੋਟਲ ਜਿਹੜੀ ਐਕਸਟੈਂਸ਼ਨ ਮਿਲਣੀ ਆ ਜਦੋਂ ਤੋਂ ਉਹਨਾਂ ਦਾ ਵਰਕ ਪਰਮਿਟ 6 ਮਹੀਨੇ ਦੀ ਜਿਹੜੀ ਉਹ ਵਿੱਚ ਕਾਊਂਟ ਹੋਣੀ ਹੈ, ਮਤਲਬ ਟੋਟਲ ਮਿਲਾ ਕੇ ਉਹਨਾਂ ਨੂੰ 540 ਦਿਨ ਮਿਲਨੇ ਆ। ਸੋ ਇਹਦੇ ਠੀਕ ਹੈ। ਸਾਨੂੰ ਫੋਨ ਵੀ ਕਾਫੀ ਆਏ ਆ ਕਿ ਮੇਰਾ ਲਾਇਸੈਂਸ ਐਕਸਪਾਇਰ ਪਿਆ, ਮੈਂ ਕਿੱਦਾਂ ਕਰਾਂ। ਸੋ ਤੁਹਾਨੂੰ ਇਮੀਗ੍ਰੇਸ਼ਨ ਨੇ ਨਵਾਂ ਰਸੀਟ ਕੋਈ ਨਹੀਂ ਭੇਜਣਾ, ਤੁਹਾਨੂੰ ਜਿਹੜਾ ਆਹ USCIS ਦੀ ਵੈਬਸਾਈਟ ਤੇ ਜਾ ਕੇ ਤੁਸੀਂ ਪ੍ਰਿੰਟ ਆਊਟ ਤੁਹਾਨੂੰ ਮਿਲ ਜਾਣਾ ਨਿਊਜ਼ ਸੈਕਸ਼ਨ ਦੇ ਵਿੱਚ। ਸੋ USCIS ਦੀ ਵੈਬਸਾਈਟ ਤੇ ਜਾਓ, ਨਿਊਜ਼ ਸੈਕਸ਼ਨ ਦੇ ਵਿੱਚ ਪ੍ਰਿੰਟ ਕਰੋ ਜਾਂ ਤੁਸੀਂ ਗੂਗਲ ਕਰ ਲਓ। ਸੋ ਉਹ ਜਿਹੜੀ ਨਿਊਜ਼ ਰਿਲੀਜ਼ ਆ ਉਹਨੂੰ ਲੈ ਕੇ ਤੁਸੀਂ DMV ਜਾਓ, ਉਹਦੇ ਨਾਲ ਜਿਹੜੀ DMV ਆ ਉਹ ਤੁਹਾਨੂੰ ਲਾਇਸੈਂਸ ਦੇ ਦੂਗੀ। ਹੁਣ ਕੈਲੀਫੋਰਨੀਆ ਵਗੈਰਾ ਦੀਆਂ ਤਾਂ ਥੋੜੀਆਂ ਐਡਵਾਂਸ DMV ਇਹਨਾਂ ਨੂੰ ਪਤਾ, ਜਿਹੜੇ ਬਾਕੀ ਸਟੇਟਸ ਦੇ ਵਿੱਚ ਆ ਉਹਨਾਂ ਨੂੰ ਥੋੜੀ ਜਿਹੀ ਸ਼ਾਇਦ ਇਹਦੇ ਵਿੱਚ ਪ੍ਰੋਬਲਮ ਆਊਗੀ। ਠੀਕ ਤੇ ਹੈ ਹਾਂਜੀ ਜੀ। ਸੋ ਕਹਿਣ ਦਾ ਮਤਲਬ ਆ ਵੀ ਕੁੱਲ 540 ਦਿਨ ਜਿਹੜੇ ਮਿਲਨੇ ਆ, ਜਿਹਦੇ 180 ਦਿਨ ਪਹਿਲਾਂ ਯੂਜ਼ ਹੋ ਗਏ ਆ ਐਕਸਟੈਂਸ਼ਨ ਦੇ, ਉਹ ਵੀ ਉਹਦੇ ਵਿੱਚ ਹੀ ਐਡ ਹੋ ਜਾਣੇ ਆ। ਉਤੋਂ ਉਹ 180 ਪਲੱਸ ਜਿੰਨੇ ਵੀ ਹੋਰ ਦਿਨ ਬਣ ਕੇ ਫਿਰ ਟੋਟਲ 540 ਦਿਨ ਇਦਾਂ ਬਣਨੇ ਆ। ਜੀ ਬਿਲਕੁਲ। ਸੋ ਆਪਾਂ ਗੱਲ ਕੀਤੀ ਜਿਹਨਾਂ ਟੋਟਲ 1.5 ਸਾਲ ਮਿਲਣਾ, ਹਾਂਜੀ। ਸੋ ਮਤਲਬ ਕਿ ਜਿਹਨਾਂ ਦੇ 180 ਯੂਜ਼ ਹੋ ਗਿਆ ਉਹਨਾਂ ਨੂੰ 360 ਹੋਰ ਮਿਲ ਜਾਣੇ ਹੈ ਨਾ। ਸੋ ਇੱਕ ਤਾਂ ਹੋ ਗਿਆ ਜਿਹਨਾਂ ਦੀ ਵਰਕ ਪਰਮਿਟ ਐਕਸਪਾਇਰ ਹੋ ਗਏ ਸੀ, ਉਹਨਾਂ ਦਾ ਮੈਂ ਹੁਣੇ ਦੱਸਿਆ। ਦੂਜਾ ਫਿਰ ਉਹ ਹੈ ਕਿ ਜਿਹਨਾਂ ਦਾ ਵਰਕ ਪਰਮਿਟ ਪੈਂਡਿੰਗ ਆ ਆਲਰੇਡੀ, ਹੈ ਨਾ, ਜੀ ਕਿ 180 ਦਿਨ ਦੇ ਵਿੱਚ ਚੱਲ ਰਹੇ ਆ ਉਹ, ਤਾਂ ਉਹਨਾਂ ਨੂੰ ਜਦੋਂ ਵੀ ਉਹਨਾਂ ਦੇ 180 ਦਿਨ ਮੁੱਕਣੇ ਆ ਉਸ ਤੋਂ ਬਾਅਦ 360 ਦਿਨ ਉਹਨਾਂ ਨੂੰ ਹੋਰ ਮਿਲਣੇ ਆ। ਐਕਸਟਰਾ ਮਿਲ ਜਾਣੇ ਆ। ਹਾਂਜੀ। ਤੇ ਜਿਹੜੇ ਹੁਣ ਕਿਸੇ ਦਾ ਹੁਣ ਵਰਕ ਪਰਮਿਟ ਦੀ ਇੱਕ ਗੱਲ ਹੋਰ ਦੱਸਦੇ ਜਾਈਏ ਕਿ ਜਿਹੜਾ ਵਰਕ ਪਰਮਿਟ ਆ ਤੁਸੀਂ 6 ਮਹੀਨੇ ਪਹਿਲਾਂ ਤੱਕ ਅਪਲਾਈ ਕਰ ਸਕਦੇ ਹੋ। ਸੋ ਮੰਨ ਲਓ ਕਿਸੇ ਦਾ ਅਗਲੇ 6 ਮਹੀਨੇ ਚ ਐਕਸਪਾਇਰ ਹੋਣਾ, ਉਹਨੇ ਅੱਜ ਵਰਕ ਪਰਮਿਟ ਐਕਸਟੈਂਸ਼ਨ ਅਪਲਾਈ ਕਰਤੀ। ਸੋ ਠੀਕ ਉਹਨੂੰ ਜਿਹੜੇ 540 ਦਿਨ ਆ ਜਦੋਂ ਉਹਦਾ ਵਰਕ ਪਰਮਿਟ ਐਕਸਪਾਇਰ ਹੋਣਾ, ਉਹਨੂੰ ਉਹ ਉਹਦੇ ਤੋਂ ਜਿਹੜੇ ਬਾਅਦ 540 ਦਿਨ ਉਹ ਤੋਂ ਬਾਅਦ ਸ਼ੁਰੂ ਹੋਣੇ ਆ। ਸੋ ਮੁੱਖ ਦੀ ਗੱਲ ਇਹ ਹੈ ਕਿ 150 ਦਿਨ ਸਾਰਿਆਂ ਨੂੰ ਮਿਲਨੇ ਆ, ਜਿਹੜੀ ਵੀ ਸਟੇਜ ਤੁਸੀਂ ਹੈਗੇ ਆ ਉਹਦੇ ਹਿਸਾਬ ਨਾਲ। ਜੀ। ਸੋ 1.5 ਸਾਲ ਜਿਹੜਾ ਆ ਉਹਨਾਂ ਨੂੰ ਇਸ ਹਿਸਾਬ ਦੇ ਨਾਲ ਟੋਟਲ ਮਿਲ ਜਾਂਦਾ। ਸੋ 180 ਦਿਨ ਸੋ ਹੋਰ ਐਕਸਪਲੇਨ ਕਰ ਦਈਏ ਵੀ ਜੇ ਤੁਹਾਡੇ 6 ਮਹੀਨੇ ਦੀ ਐਕਸਟੈਂਸ਼ਨ ਲੰਘੇ ਨੂੰ ਵੀ 30 ਦਿਨ ਹੋ ਗਏ ਆ ਉੱਤੇ, ਸੋ 180 ਜਮਾ 30 180 ਜਮਾ ਟੋਟਲ 540 ਬਣਨੇ ਜਮਾ 360, ਤੇ ਉਹਦੇ ਵਿੱਚ ਉਹ 30 ਦਿਨ ਹੋਰ ਜਿਹੜੇ ਸਬਟਰੈਕਟ ਹੋ ਜਾਣੇ ਆ। ਸੋ ਟੋਟਲ ਜਿਸ ਦਿਨ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਇਆ ਆ ਉਸ ਤੋਂ ਬਾਅਦ ਦੇ ਵਿੱਚ 540 ਦਿਨ ਜਿਹੜੇ ਉਹ ਬਣਨੇ ਆ। ਉਹ ਤੁਸੀਂ ਜਿਹੜਾ ਮਰਜ਼ੀ ਹਿਸਾਬ ਕਿਤਾਬ ਲਾ ਕੇ ਉੱਤੇ ਥੱਲੇ ਕਰਕੇ ਜਿਹੜਾ ਆ ਉਹ ਤੁਸੀਂ ਦੇਖ ਲਿਓ ਹੈਗੇ। ਸੋ ਚੀਜ਼ ਇਹਦੇ ਵਿੱਚ ਕਿ ਇਹਦੇ ਲਈ ਜ਼ਰੂਰੀ ਇਹ ਹੈ ਕਿ ਤੁਸੀਂ ਆਪਣਾ ਵਰਕ ਪਰਮਿਟ ਟਾਈਮ ਸਰ ਫਾਈਲ ਕਰਨਾ। ਕਈ ਲੋਕੀ ਬਿਲਕੁਲ ਲਾਸਟ ਮਿੰਟ ਤੱਕ, ਆਖਰੀ ਹਫਤੇ ਤੱਕ ਉਹਨਾਂ ਨੂੰ ਸੋ ਜੇ ਤੁਸੀਂ ਆਪਣਾ ਜਦੋਂ ਤੁਹਾਡੀ ਵਰਕ ਪਰਮਿਟ ਇਹ ਆਟੋਮੈਟਿਕ ਐਕਸਟੈਂਸ਼ਨ ਆ, ਮਤਲਬ ਕਿ ਜੇ ਤੁਹਾਡਾ ਇੱਕ ਵਾਰੀ ਵਰਕ ਪਰਮਿਟ ਐਕਸਪਾਇਰ ਹੋ ਗਿਆ ਤੇ ਫਿਰ ਤੁਹਾਡੀ ਐਕਸਟੈਂਸ਼ਨ ਨਹੀਂ ਕਾਊਂਟ ਹੋਣੀ, ਫਿਰ ਤੁਹਾਨੂੰ 540 ਦਿਨ ਨਹੀਂ। ਸੋ ਇਹਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣਾ ਵਰਕ ਪਰਮਿਟ ਵੈਲਿਡ ਜਦੋਂ ਹੈਗਾ ਉਦੋਂ ਐਕਸਟੈਂਸ਼ਨ ਤੁਹਾਡੀ ਫਾਈਲ ਕੀਤੀ ਹੋਣੀ ਚਾਹੀਦੀ ਹੈ। ਠੀਕ ਹੈ। ਸੋ ਤੁਹਾਨੂੰ ਉਹ ਰਿਸਿਪਟ ਜਿਹੜੀ ਉਹ ਮਿਲ ਜਾਵੇ ਉਸ ਦੇ ਦੌਰਾਨ। ਜੀ ਬਿਲਕੁਲ, ਉਹਦੇ ਵਿੱਚ ਫਾਈਲ ਜਿਹੜਾ ਉਹ ਤੁਸੀਂ ਕਰ ਦੇਵੋ।